ਗੱਲ ਹੋਰ ਅਗਾਂਹ ਏ ਤੇ ਇਹ ਆਖਣਾ ਜ਼ਿਆਦਾ ਸਹੀ ਹੋਵੇਗਾ ਜੇ ਘਰਾਂ ਨੂੰ ਘਰ ਵੀ ਘਰ ਵਾਲੀਆਂ ਬਣਾਉਂਦੀਆਂ ਨੇ ਤੇ ਘਰਾਂ ਦਾ ਥਈਆ ਵੀ ਘਰ ਵਾਲੀਆਂ ਹੀ ਕਰਦੀਆਂ ਨੇ। ਪੰਜਾਬੀ ਕਹਾਣੀ ਇਲਾਹੀ ਮੋਹਰ, ਲਿਖਾਰੀ ਅਫਜ਼ਲ ਆਸਨ ਰੰਧਾਵਾ, ਆਵਾਜ਼ ਅਜਮਲ ਸਿਕੰਦਰੀ। ਗੱਲ ਸੁਣਾਉਣ ਵਾਲਾ ਨਾਲ ਦੇ ਹੁੰਗਲਾਉਂਦੇ ਨੂੰ ਪਿਆਰ ਨਾਲ ਹੁੱਜ ਮਾਰ ਕੇ ਬੋਲਿਆ, ਕੈਮ ਓ ਬਾਈ, ਤੇਰੀ ਵਾਰੀ। ਅਗਲੇ ਨੇ ਹਨੇਰੇ ਤੋਂ ਲੋ ਵਿੱਚ ਹੋ ਕੇ ਆਪਣੀ ਗੱਲ ਛੋਈ। ਕਰੀਬ 500 ਵਰ੍ਹੇ ਪੁਰਾਣਾ ਸੱਚ ਕੱਲ੍ਹ ਦਾ ਸੱਚ ਹੀ ਨਹੀਂ, ਅੱਜ ਦਾ ਵੀ ਸੱਚ ਏ। ਮੈਂ ਅੱਗੇ ਕਿਤੇ ਆਖ ਬੈਠਾ ਜੇ ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਸੱਚ ਕਦੇ ਬੁੱਢਾ ਨਹੀਂ ਹੁੰਦਾ, ਸੱਚ ਕਦੇ ਮਰਦਾ ਨਹੀਂ। ਸੋ ਇਹ ਆਖਣਾ ਵਧੇਰੇ ਠੀਕ ਹੋਵੇਗਾ ਜੇ ਘਰ ਵਾਲੀਆਂ ਨਿਰੇ ਭਰਾਵਾਂ ਨੂੰ ਹੀ ਜੋੜਦੀਆਂ ਤੋੜਦੀਆਂ ਨਹੀਂ, ਸਗੋਂ ਮਾਪੇ ਭਾਈ ਭੈਣਾਂ ਸਾਕ ਅੰਗਾਂ ਨੂੰ ਜੋੜਨ ਤੋੜਨ ਵਿੱਚ ਵੀ ਘਰ ਵਾਲੀਆਂ ਦਾ ਹੱਥ ਹੁੰਦਾ ਏ। ਗੱਲ ਹੋਰ ਅਗਾਂਹ ਏ ਤੇ ਇਹ ਆਖਣਾ ਜ਼ਿਆਦਾ ਸਹੀ ਹੋਵੇਗਾ ਜੇ ਘਰਾਂ ਨੂੰ ਘਰ ਵੀ ਘਰ ਵਾਲੀਆਂ ਬਣਾਉਂਦੀਆਂ ਨੇ ਤੇ ਘਰਾਂ ਦਾ ਥਈਆ ਵੀ ਘਰ ਵਾਲੀਆਂ ਹੀ ਕਰਦੀਆਂ ਨੇ। 100 ਸੈਂਕੜੇ ਕਹਾਣੀਆਂ ਟੁਰੀਆਂ ਫਿਰਦੀਆਂ ਨੇ ਜਿੱਥੇ ਘਰ ਦੀਆਂ ਘਰਾਂ ਨੂੰ ਜ਼ਿਮੀ ਤੋਂ ਚੁੱਕ ਕੇ ਅਸਮਾਨੇ ਚਾੜ ਦਿੱਤਾ, ਤੇ 1000 ਕਹਾਣੀਆਂ ਟੁਰੀਆਂ ਫਿਰਦੀਆਂ ਨੇ ਜਿੱਥੇ ਘਰ ਦੀਆਂ ਨੇ ਵਸਦੇ ਰਸਤੇ ਆਬਾਦ ਘਰਾਂ ਨੂੰ ਉਜਾੜ ਦਿੱਤਾ, ਭੋਏ ਨਾਲ ਲਾ ਦਿੱਤਾ, ਗੱਟੇ ਮਿੱਟੀ ਵਿੱਚ ਰੋਲ ਦਿੱਤਾ। ਕਿੱਥੋਂ ਤੀਕ ਸੁਣਾਵਾਂ ਤੁਹਾਨੂੰ? ਮੇਰੀ ਉਮਰ ਸੁਣਾਉਂਦਿਆਂ ਤੇ ਤੁਹਾਡੀਆਂ ਉਮਰਾਂ ਸੁਣੀਦਿਆਂ ਮੁੱਕ ਜਾਣ, ਪਰ ਕਹਾਣੀਆਂ ਮੁੱਕਣ ਨਾ। ਮੈਂ ਤੁਹਾਨੂੰ ਦੁਖੀ ਵੀ ਬਹੁਤਾ ਨਹੀਂ ਕਰਨਾ ਚਾਹੁੰਦਾ, ਬਹੁਤੇ ਦੁੱਖਾਂ ਵਾਲੀਆਂ ਕਹਾਣੀਆਂ ਸੁਣਾ ਕੇ, ਕਿਉਂ ਜੇ ਦੁੱਖਾਂ ਨਾਲ ਤੇ ਤੁਸੀਂ ਅੱਗੇ ਹੀ ਪੱਛੋ ਪੱਛ ਹੋਏ ਪਏ ਹੋ। ਦੂਜੇ ਗੱਲ ਮੁੱਕਣ ਵਾਲੀ ਕਰੀਏ। ਗੱਲ ਕਦੇ ਨਾ ਮੁੱਕਣ ਵਾਲੀ ਵੀ ਮੇਰੇ ਕੋਲ ਹੈ, ਪਰ ਤੁਹਾਡੇ ਕੋਲ ਇੰਨਾ ਵਕਤ ਤੇ ਸਮਾਂ ਨਹੀਂ ਆਉਣ ਲੱਗਾ। ਕਿਸੇ ਦੇਗ ਚੋਂ ਚੌਲਾਂ ਦਾ ਇੱਕ ਦਾਣਾ ਕੱਢ ਕੇ ਢੋ ਕੇ ਵੇਖ ਨਹੀਂ ਲਈਦਾ ਬਈ ਦੇਗ ਕਿੱਥੇ ਖਲੋਤੀ ਏ। ਵੇਖੀਏ ਨਾ ਦੇਗਾਂ ਚੋਂ ਇੱਕ ਦੇਗ ਦਾ ਇੱਕ ਦਾਣਾ। ਵੱਡੇ ਲੋਡੇ ਵੇਲੇ ਨਾਲ ਕੰਮ ਕਰਨ ਵਾਲਿਆਂ ਨੇ ਕਣਕ ਦੇ ਦੋਵੇਂ ਬੋੜ ਬਣਾ ਲਏ ਸਨ। ਹੱਥਾਂ ਦੀਆਂ ਤਲੀਆਂ ਨਾਲ ਰੋਲ ਰੋਲ ਕੇ, ਛੱਜਾਂ ਦੀਆਂ ਕੰਘੀਆਂ ਨਾਲ ਪੋਲੇ ਪੋਲੇ ਥੱਪ ਥੱਪ ਕੇ ਬੋਲ ਸਿਵਾਰੇ ਕੀਤੇ। ਦੋਵਾਂ ਬੋਲਾਂ ਨੂੰ ਖੇਸਾਂ ਨਾਲ ਚੁਫੇਰਿਓਂ ਤੇ ਉੱਤੋਂ ਢਕਿਆ ਤੇ ਕੰਮ ਪੂਰਾ ਕਰਕੇ ਅਗਲੇ ਦਿਨ ਹਾੜਨ, ਝੋਕਣ ਤੇ ਢੋਣ ਦੀ ਸਲਾਹ ਪੱਕੀ ਕਰਕੇ ਛੱਜ ਤੇ ਬੋਕਰਾਂ ਫੜ ਕੇ ਪਿੰਡ ਨੂੰ ਟੁਰ ਪਏ। ਅਜੇ ਉਸ ਵੇਲੇ ਟਿੱਕੀ ਜ਼ਿਮੀ ਤੋਂ ਸਵਾ ਨੇ ਜ਼ਾਉਤਾਂ ਸੀ। ਪਿਛਾਂ ਬੋਲਾਂ ਕੋਲ 2 ਉਦੱਕੜ ਉਮਰ ਦੇ ਜਣੇ ਰਹਿ ਗਏ ਜੋ ਕੰਮ ਕਰਵਾ ਰਹੇ ਸਨ ਤੇ ਮਾਲਕ ਜਪਦੇ ਸਨ। ਇਹ ਦੋਵੇਂ ਬੋਲ ਚੰਗੇ ਤਗੜੇ ਭਾਰੇ, ਇੱਕ ਦੂਜੇ ਤੋਂ ਥੋੜ੍ਹੀ ਵਿੱਤੇ, ਕੋਈ 3-4 ਵਿਗੇ ਥਾਂ ਜੋ ਗਾਈਆਂ ਉਡਾਈਆਂ ਤੇ ਹੁੰਜਣ ਨਾਲ ਸਾਫ਼ ਰੜਕੀ ਜੀ ਬਣੀ ਹੋਈ ਸੀ, ਵਿੱਚ ਪਿੰਡੋਂ ਲਾਂਦੇ ਵੱਲ ਬੈਠੇ ਸਨ। ਉੱਥੋਂ ਚੜ੍ਹਦੇ ਪਿੰਡ ਵਾਲੇ ਪਾਸੇ ਕੋਈ 8-10 ਪੈੜੀਆਂ ਹਟਵਾਂ, ਤੂਤਾਂ, ਨਿੰਮਾਂ ਤੇ ਕੇਲਿਆਂ ਦੀ ਜੰਗੀ ਵਿੱਚ ਖਲੋਤਾ ਸੀ ਇੱਕ ਖੂਹ ਜੋ ਉਸ ਸਮੇਂ ਵਗਦਾ ਨਹੀਂ ਸੀ ਪਿਆ। ਬੋਲ ਤੋਂ 2 ਕੁ ਪੈੜੀਆਂ ਲਾਂਦੇ ਵੱਲ ਰਾਹ ਵਾਲੇ ਪੈ ਕੰਢੇ ਇੱਕ ਵੱਡੀ ਟਾਹਲੀ ਥੱਲੇ 3 ਮੁਸਾਫਰ ਬੈਠੇ ਸਨ ਜੋ ਖਬਰੇ ਧੁੱਪ ਥਕੇਵੇਂ ਦੇ ਫੰਡੇ ਕੁੱਟੇ ਹੋਏ ਦਮ ਮਾਰਨ ਨੂੰ ਕਿਸੇ ਵੇਲੇ ਉੱਥੇ ਆਣ ਬੈਠੇ ਸਨ। ਇਹ 3 ਮੁਸਾਫਰ ਲੰਮੀਆਂ ਦਾੜੀਆਂ, ਲੰਮੇ ਪਟਿਆਂ ਵਾਲੇ ਉਦੱਕੜ ਉਮਰ ਨੂੰ ਟੱਪ ਰਹੇ ਸਨ ਜੋ ਰਾਵੀ ਦਰਿਆ ਦੇ ਚੜ੍ਹਦੇ ਬਨਿਓ ਲਾਂਦੇ ਕੰਢੇ ਵੱਲ ਆਣ ਉਤਰੇ ਸਨ ਕਿਸੇ ਵੇਲੇ, ਤੇ ਉੱਥੇ ਫਿਰਦੇ ਫਿਰਾਉਂਦੇ ਦੋਦੇ ਪਿੰਡ ਤੋਂ ਲਾਂਦੇ ਵੱਲ ਇਸ ਟਾਹਲੀ ਥੱਲੇ ਆ ਬੈਠੇ ਜੋ ਪੱਖੋ ਕੇ ਤੇ ਦੋਦੇ ਵਿਚਕਾਰ ਵਗਦੇ ਰਾਹ ਤੋਂ ਜ਼ਰਾ ਹਟ ਕੇ ਦੋਵਾਂ ਪਿੰਡਾਂ ਵਿਚਕਾਰ ਖਲੋਤੀ ਸੀ। ਬਾਬੇ ਰਾਹ ਸਫ਼ਰ ਦੇ ਗੱਟੇ ਮਿੱਟੀ ਵਿੱਚ ਅੱਟੇ ਪਏ ਸਨ। ਉਹਨਾਂ ਉੱਥੇ ਆਉਂਦੇ ਹੀ ਛਾਂ ਵਿੱਚ ਗਾਹ ਦੀ ਇੱਕ ਦੂੜੀ ਵੇਖ ਕੇ ਮੋਢੇ ਵਾਲੀ ਚਾਦਰ ਵਿਛਾਈ ਸੀ, ਪਰ ਪਹਿਲੋਂ ਦੂ ਨੇ ਤੀਸਰੇ ਵੱਡੇ ਬਾਬੇ ਦਾ ਮੂੰਹ, ਸਿਰ, ਲੱਤਾਂ, ਬਾਹਾਂ ਤੇ ਪੈਰ ਪਰਨਿਆਂ ਨਾਲ ਬੜੀ ਪ੍ਰੀਤ ਨਾਲ ਝਾੜੇ। ਬਾਬੇ ਨੂੰ ਚਾਦਰ ਤੇ ਬਿਠਾਇਆ। ਇੱਕ ਜਣਾ ਗੜਵਾ ਫੜ ਕੇ ਖੂਹ ਵੱਲ ਧਾਇਆ। ਪਾਣੀ ਲਿਆ ਕੇ ਉਸ ਵੱਡੇ ਬਾਬੇ ਦਾ ਮੂੰਹ ਹੱਥ ਧੁਆਇਆ ਤੇ ਪੈਰ ਆਪ ਮਲ ਮਲ ਕੇ ਧੋਤੇ। ਝੋਲੇ ਵਿੱਚੋਂ ਇੱਕ ਛੰਨੀ ਕੱਢੀ, ਧੋਤੀ ਤੇ ਭਰ ਕੇ ਪਾਣੀ ਬਾਬੇ ਨੂੰ ਪਾਣੀ ਪਿਆਇਆ। ਫੇਰ ਆਪ ਦੋਵਾਂ ਨੇ ਠੰਡਾ ਪਾਣੀ ਪੀਤਾ। ਇੱਕ ਨੇ ਪਰਨਾ ਫੜਿਆ ਤੇ ਬਾਬੇ ਦੇ ਪਿੱਛੇ ਖਲੋ ਕੇ ਪਰਨੇ ਦੀ ਝੱਲ ਮਾਰਨ ਲੱਗ ਪਿਆ। ਦੂਜਾ ਨਾਲ ਹੀ ਪਰਾਂ ਬਾਬੇ ਦੇ ਪੈਰਾਂ ਵਿੱਚ ਜ਼ਮੀਨ ਤੇ ਬਹਿ ਗਿਆ, ਜਿਵੇਂ ਦਮ ਮਾਰਨ ਡੈ ਪਿਆ ਹੋਵੇ। ਬੋਲਾਂ ਦੇ ਬਣਨ ਦਾ ਕੰਮ ਉਹਨਾਂ ਪੂਰਾ ਹੁੰਦਾ ਵੇਖਿਆ ਸੀ ਤੇ ਕੰਮ ਕਰਨ ਵਾਲਿਆਂ ਨੂੰ ਕੰਮ ਮੁਕਾ ਕੇ ਪਿੰਡ ਨੂੰ ਜਾਂਦਿਆਂ ਵੀ ਡਿੱਠਾ ਸੀ।
ਤੇ ਪਿਛਾਂ ਰਹਿ ਗਏ ਦੋਵੇਂ ਜਣੇ ਬੋਲਾਂ ਲਾਗੇ ਉੱਗੇ ਹੋਏ ਇੱਕ ਅੰਬ ਦੇ ਬੂਟੇ ਥੱਲੇ ਬੈਠੇ ਉਹਨਾਂ ਨੂੰ ਸਾਫ਼ ਨਜ਼ਰੀ ਪੈ ਆਉਂਦੇ ਸਨ। ਕੁਝ ਚਿਰ ਪਿੱਛੋਂ ਬੋਲਾਂ ਕੋਲ ਬੈਠੇ ਦੋਹਾਂ ਬੰਦਿਆਂ 'ਚੋਂ ਇੱਕ ਬੰਦਾ ਲੱਗਦਾ ਪਿੰਡ ਨੂੰ ਟੁਰ ਪਿਆ। ਜਦ ਪਿੰਡ ਜਾਣ ਵਾਲਾ ਕਾਫੀ ਦੂਰ ਜਾ ਕੇ ਨਜ਼ਰਾਂ ਤੋਂ ਗਾਇਬ ਹੋ ਗਿਆ ਤੇ ਪਿੱਛੇ ਰਹਿ ਗਿਆ ਬੰਦਾ ਉੱਠਿਆ। ਉਹ ਮੋਢੇ ਵਾਲੀ ਚਾਦਰ ਦੀਆਂ ਝੋਲੀਆਂ ਭਰ ਭਰ ਕੇ ਇੱਕ ਬੋਲ ਤੋਂ ਦੂਜੇ ਬੋਲ ਉੱਤੇ ਕਣਕ ਪਾਉਣ ਲੱਗ ਪਿਆ। ਵਾਹ ਫੁਰਤੀ ਤੇ ਕਾਹਲ ਨਾਲ ਉਸ 5-6 ਝੋਲੀਆਂ ਭਰ ਕੇ ਪਾ ਹੀ ਲਈਆਂ ਹੋਣਗੀਆਂ। ਫਿਰ ਉਸ ਦੋਵੇਂ ਬੋਲ ਜਿੱਥੋਂ ਕਣਕ ਚੁੱਕੀ ਸੀ ਤੇ ਜਿੱਥੇ ਪਾਈ ਸੀ ਬੜੇ ਬਣਾ ਸਵਾਰ ਕੇ ਸਿੱਧੇ ਪੱਧਰੇ ਕੀਤੇ। ਉੱਤੇ ਉਂਝ ਖੇਸ ਪਾਏ ਜਿਵੇਂ ਪਹਿਲੋਂ ਪਏ ਸਨ ਤੇ ਦਮ ਮਾਰਨ ਫੇਰ ਅੰਬ ਥੱਲੇ ਵਿਛੀ ਚਾਦਰ ਤੇ ਜਾ ਬੈਠਾ। ਪਰਾਂ ਟਾਹਲੀ ਹੇਠ ਬੈਠਿਆਂ ਰਾਹੀਆਂ ਇਹ ਸਾਰਾ ਕੁਝ ਖੁੱਲੀ ਅੱਖੀਂ ਵੇਖਿਆ। ਇੱਕ ਬਾਬਾ ਹੱਥ ਜੋੜ ਕੇ ਵੱਡੇ ਬਾਬੇ ਅੱਗੇ ਖਲੋਤਾ ਤੇ ਆਖਣ ਲੱਗਾ, ਬਾਬਾ ਚੱਲ ਇੱਥੋਂ, ਅਗਾਂ ਕਿਤੇ ਕਿਸੇ ਚੰਗੇ ਬਾਰੇ ਵਿੱਚ ਚੱਲ ਬਈਏ। ਇਹ ਤੇ ਚੋਰਾਂ ਦਾ ਮੁਲਕ ਲੱਗਦਾ ਏ, ਚਿੱਟੇ ਦਿਨ ਚੋਰੀਆਂ ਕਰਦੇ ਨੇ, ਵੇਖਿਆ ਨਹੀਂ ਉਹ ਆਪਣੀ ਅੱਖੀਂ। ਬਾਬੇ ਸੱਜਾ ਹੱਥ ਖੜਾ ਕੀਤਾ, ਤਸੱਲੀ ਨਾਲ ਆਪਣੇ ਨਾਲ ਦੇ ਨੂੰ ਜਵਾਬ ਦਿੱਤਾ, ਭਾਈ ਕਾਲੇ ਨਹੀਂ ਪਈਦਾ, ਭੇਤ ਹੈ ਕੀ, ਪੂਰੀ ਗੱਲ ਤੇ ਜਾਣ ਲਈਏ। ਜੋ ਤੇਰੀ ਮਰਜ਼ੀ ਬਾਬਾ, ਜੋ ਤੇਰਾ ਹੁਕਮ। ਇੰਨੇ ਚਿਰ ਵਿੱਚ ਪਿੰਡ ਜਾਣ ਵਾਲਾ ਜਣਾ ਪਰਤ ਆਇਆ ਸੀ ਤੇ ਆ ਕੇ ਉਸ ਅੰਬ ਥੱਲੇ ਉਸ ਚਾਦਰ ਉੱਤੇ ਹੀ ਬਹਿ ਗਿਆ। ਤਦ ਦੂਸਰਾ ਉੱਠ ਕੇ ਪਿੰਡ ਨੂੰ ਟੁਰ ਪਿਆ। ਜਦ ਪਿੰਡ ਜਾਣ ਵਾਲਾ ਨਜ਼ਰਾਂ ਤੋਂ ਓਹਲੇ ਹੋ ਗਿਆ ਤੇ ਦੂਸਰਾ ਉੱਠਿਆ ਤੇ ਉਹ ਵੀ ਮੋਢੇ ਵਾਲੀ ਚਾਦਰ ਦੀਆਂ ਝੋਲੀਆਂ ਭਰ ਭਰ ਕੇ ਕਣਕ ਇੱਕ ਬੋਲ ਤੋਂ ਦੂਸਰੇ ਬੋਲ ਉੱਤੇ ਪਾਉਣ ਲੱਗ ਪਿਆ। ਪਰ ਉਸ ਬੋਲ ਤੋਂ ਜਿਸ ਬੋਲ ਉੱਤੇ ਪਹਿਲੇ ਨੇ ਕਣਕ ਪਾਈ ਸੀ ਉਹ ਕਣਕ ਉਸ ਬੋਲ ਤੇ ਪਾਈ ਜਾਂਦਾ ਜਿਸ ਬੋਲ 'ਚੋਂ ਪਹਿਲੇ ਨੇ ਕਣਕ ਚੁੱਕੀ ਸੀ। ਦਿਨ ਤਦ ਤੱਕ ਡੁੱਬਾ ਨਹੀਂ ਸੀ। ਦੂਜੇ ਵੀ ਕਰੀਬ ਓਨੀ ਬਦਲੀ ਜਿੰਨੀ ਪਹਿਲੇ ਨੇ ਬਦਲੀ ਸੀ। ਰਾਈ ਖੁੱਲੀ ਅੱਖੀਂ ਇਹ ਦੂਜੀ ਚੋਰੀ ਵੀ ਵੇਖਣ ਡਏ ਸਨ। ਤਦ ਬਾਬੇ ਨੇ ਨਾਲਦਿਆਂ ਨੂੰ ਪੁੱਛਿਆ, ਵੇਖਿਆ ਜੇ, ਕੁਝ ਆਈ ਜੇ ਸਮਝ ਵਿੱਚ ਗੱਲ ਜਾਂ ਨਹੀਂ? ਨਹੀਂ ਬਾਬਾ, ਤੂੰ ਹੀ ਸਾਰੇ ਭੇਦ ਜਾਣਦਾ ਏ, ਸਾਡੇ ਪੱਲੇ ਤੇ ਕੋਈ ਗੱਲ ਨਹੀਂ ਪਈ। ਦੋਹਾਂ ਹੱਥ ਬੰਨ੍ਹ ਕੇ ਬਾਬੇ ਨੂੰ ਬੇਬਸੀ ਨਾਲ ਦੱਸਿਆ। ਅੱਛਾ, ਬਾਬੇ ਆਖਿਆ, ਇਹਨਾਂ ਦੋਹਾਂ ਨੂੰ ਸਾਧ ਲਿਆਓ ਸਾਡੇ ਕੋਲ। ਉਦੋਂ ਤੱਕ ਪਿੰਡ ਜਾਣ ਵਾਲਾ ਦੂਜਾ ਬੰਦਾ ਪਰਤ ਕੇ ਆ ਗਿਆ ਹੋਇਆ ਸੀ। ਬਾਬੇ ਦਾ ਸਾਥੀ ਬੋਲ ਵਾਲਿਆਂ ਤੱਕ ਅਪੜਿਆ ਤੇ ਬੋਲਿਆ, ਚੌਧਰੀਓ, ਉਹ ਰਾਹ ਦੇ ਨਾਲ ਟਾਹਲੀ ਥੱਲੇ ਇੱਕ ਬੜੀ ਕਰਨੀ ਵਾਲਾ ਬਾਬਾ ਆਇਆ ਬੈਠਾ ਹੈ, ਤੁਹਾਨੂੰ ਯਾਦ ਕਰਦਾ ਹੈ। ਕੌਣ ਹੈ ਬਾਬਾ? ਵਿੱਚੋਂ ਇੱਕ ਨੇ ਪੁੱਛਿਆ। ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਦਾ ਗੁਰੂ, ਮੁਸਲਮਾਨ ਦਾ ਪੀਰ, ਆਉਣ ਵਾਲੇ ਨੇ ਜਵਾਬ ਦਿੱਤਾ। ਦੋਵੇਂ ਉੱਠੇ ਤੇ ਸੁਨੇਹਾ ਲਿਆਉਣ ਵਾਲੇ ਨਾਲ ਕਾਲੇ ਕਾਲੇ ਟੁਰਦੇ ਉਸ ਟਾਹਲੀ ਵੱਲ ਟੁਰ ਪਏ ਜਿੱਥੇ ਬਾਬਾ ਬੈਠਾ ਸੀ। ਦੋਹਾਂ ਹੱਥ ਬੰਨ੍ਹ ਕੇ ਬਾਬੇ ਨੂੰ ਪ੍ਰਣਾਮ ਕੀਤਾ, ਰਾਮ ਰਾਮ ਬੁਲਾਈ। ਵਿੱਚੋਂ ਇੱਕ ਬੋਲਿਆ ਜੋ ਪਹਿਲੋਂ ਪਿੰਡ ਵੱਲ ਗਿਆ ਸੀ, ਬਾਬਾ ਜੀ ਧੰਨ ਬਾਗ ਸਾਡੀ ਇਸ ਜੂਹ ਦੇ ਜਿੱਥੇ ਤੁਹਾਡੇ ਕਦਮ ਪਏ। ਇਹ ਨਾਲ ਪਰ ਸਾਡਾ ਮਾੜਾ ਜਿਹਾ ਪਿੰਡ ਏ ਦੋਦੇ, ਉੱਥੇ ਚੱਲ ਵਿਸਰਾਮ ਕਰੋ ਸਾਡੇ ਕੋਲ, ਸਾਡੇ ਭਾਗ ਜਾਗ ਪੈਣਗੇ। ਭਾਗ ਤੇ ਤੁਹਾਡੇ ਜਾਗਦੇ ਪਏ ਨੇ ਭਾਈ, ਚੰਗੀ ਭਾਰੀ ਭੋਏ, ਪਾਣੀ ਮਿੱਠਾ ਤੇ ਨੇੜੇ, ਘਿਓ ਦੀ ਤਾਸੀਰ ਵਾਲਾ, ਚੰਗੀ ਵਾਈ, ਚੰਗੀ ਹਾੜੀ, ਘਰ ਅਪੜਨ ਵਾਲੀ। ਇਦੋਂ ਵੱਧ ਚੰਗੇ ਭਾਗ ਕੀ ਹੁੰਦੇ ਨੇ ਜੱਟ ਦੇ। ਇੱਥੇ ਆਓ ਮੇਰੇ ਕੋਲ ਚਾਦਰ ਉੱਤੇ ਤੇ ਮੇਰੇ ਭਾਈਆਂ ਨੂੰ ਇਹ ਭੇਦ ਖੋਲ ਕੇ ਦੱਸੋ। ਬਾਬੇ ਪਿਆਰ ਨਾਲ ਦੋਹਾਂ ਜੱਟਾਂ ਨੂੰ ਕੋਲ ਬਿਠਾਇਆ। ਨਾਲ ਹੀ ਬਾਬਾ ਹੌਲੀ ਜੀ ਮੂੰਹ ਵਿੱਚ ਬੋਲਿਆ, ਰੰਨਾਂ ਤੇ ਧਾਵੇ ਕਰਨ ਵਾਲੇ ਰੰਨ ਧਾਵੇ। ਜੀ ਮਹਾਰਾਜ, ਉਹ ਬੋਲਿਆ ਜੋ ਪਹਿਲੋਂ ਪਿੰਡੋਂ ਆਇਆ ਸੀ। ਜੀ ਆਹੋ ਮਹਾਰਾਜ, ਅਸੀਂ ਰੰਧਾਵੇ ਜਾਟਾਂ। ਤੁਸਾਂ ਠੀਕ ਆਖਿਆ, ਦਰਿਆ ਦੇ ਇੱਧਰ ਉੱਧਰ ਸਾਡੇ ਕਾਫੀ ਸਾਰੇ ਪਿੰਡ ਨੇ, ਸਾਨੂੰ ਪਤਾ ਏ, ਬਾਬੇ ਕਿਹਾ। ਹੁਣ ਉਹ ਦੱਸੋ ਜੋ ਅਸਾਂ ਪੁੱਛਿਆ ਏ। ਉਹ ਬੋਲਿਆ, ਭੇਦ ਤੇ ਸਾਡੇ ਕੋਲ ਹੈ ਕੋਈ ਨਹੀਂ ਸਰਕਾਰ, ਅਸੀਂ ਤੇ ਮਾੜੇ ਜਿਹੇ ਜਾਟਾਂ, ਸਿੱਧੇ ਸਾਦੇ, ਦੋਵੇਂ ਭਰਾ ਆਂ। ਬਾਪੂ ਸਵਰਗਾਂ ਨੂੰ ਚਲਾਣਾ ਕਰਨ ਤੋਂ ਪਹਿਲੋਂ ਸਾਡੇ ਦੋਹਾਂ ਵਿੱਚ ਭੋਏ ਵੰਡ ਗਿਆ, ਅੱਧੀ ਅੱਧੀ। ਵਾਈ ਭਾਵੇਂ ਸਾਡੀ ਵੱਖਰੀ ਵੱਖਰੀ ਏ ਪਰ ਘਰ ਬੂਆ ਇਕੱਠਾ ਹੈ। ਕਬੀਲਦਾਰ ਆਂ ਦੋਵੇਂ। ਪਰਮਾਤਮਾ ਨੇ ਪੁੱਤਰ ਧੀਆਂ ਵੀ ਦਿੱਤੇ। ਘਰ ਪਰਮਾਤਮਾ ਦੀ ਮਿਹਰ ਨਾਲ ਭਰੇ ਹੋਏ ਨੇ। ਘਰ ਵਾਲੀਆਂ ਤੇ ਔਲਾਦ ਦਾ ਆਪਸ ਵਿੱਚ ਬੜਾ ਇਕੱਠ ਹੈ। ਮੈਂ ਵੱਡਾ, 5 ਖੂਹਾਂ ਦੀ ਵਾਈ ਏ ਇਸ ਘੜੀ ਸਾਡੀ, ਪਰ ਪਿੰਡ ਦੇ ਆਲੇ ਦੁਆਲੇ ਪੱਖੋਕੇ ਵਾਲੇ ਯਕਜੱਦੀ ਨੇ ਸਾਡੇ ਤੇ ਸਾਂਝੀ ਮਾਲਕੀ ਵਾਲੇ। ਸਾਡੇ ਬਹੁਤ ਚੰਗੇ ਭਾਗ ਹੋਣ ਜੇ ਤੁਸੀਂ ਸਦਾ ਲਈ ਸਾਡੇ ਕੋਲ ਹੀ ਬਹਿ ਜਾਓ।
ਜਿਹੜੀ ਬਾਈਓ ਜਿੰਨੀ ਭੋਏ ਤੁਹਾਨੂੰ ਚਾਹੀਦੀ ਹੋਵੇ ਸਾਡੇ ਵੱਲੋਂ ਭੇਂਟ ਲਓ। ਸਣੇ ਖੂਹ ਰਹੀ ਤੁਹਾਡੀ ਭੇਤ ਵਾਲੀ ਅਟਕਲ, ਸਾਡੀ ਤੇ ਸਮਝ ਵਿੱਚ ਨਹੀਂ ਆਈ। ਤੁਹਾਡੀ ਇਹ ਸੈਂਤ ਕਿੱਧਰ ਹੈ? ਮਿਹਰ ਕਰੋ ਗੱਲ ਖੋਲੋ। ਬਾਬੇ ਗੱਲ ਸੁਣੀ ਤਸੱਲੀ ਨਾਲ, ਪਰ ਜਵਾਬ ਕੋਈ ਨਾ ਦਿੱਤਾ। ਹਾਂ, ਨਿੱਕੇ ਭਰਾ ਨੂੰ ਜਿਹੜਾ ਵੱਡੇ ਦੇ ਦੱਸਣ ਤੇ ਬਾਬਿਆਂ ਨੂੰ ਪਤਾ ਲੱਗਾ ਜੇ ਨਿੱਕਾ ਭਰਾ ਇਹ ਜਿਹਨੇ ਪਹਿਲੋਂ ਇੱਕ ਬੋਲ ਤੋਂ ਕਣਕ ਦੂਜੇ ਬੋਲ ਤੇ ਪਾਈ ਸੀ, ਕਿਹਾ ਭਲਿਆ ਤੂੰ ਦੱਸ, ਤੂੰ ਇੱਕ ਬੋਲ ਤੋਂ ਕਣਕ ਦੂਜੇ ਬੋਲ ਤੇ ਕਿਉਂ ਪਾਈ? ਆਪਣੇ ਭਰਾ ਦੇ ਪਿੰਡ ਜਾਣ ਤੋਂ ਪਿੱਛੇ ਉਹਦੇ ਤੋਂ ਲੁਕਾ ਕੇ। ਬਾਬਾ ਜੀ, ਆਪ ਇਹ ਗੱਲ ਲੁਕੀ ਹੀ ਰਹਿਣ ਦਿੰਦੋ ਤੇ ਆਪ ਦੀ ਬੜੀ ਕਿਰਪਾ ਹੁੰਦੀ, ਪਰ ਜੇਕਰ ਆਪ ਜਾਣਨਾ ਹੀ ਚਾਹਣਾ ਹੈ ਤੇ ਗੱਲ ਇਵੇਂ ਹੈ ਵੀ ਜਿਹੜੇ ਬੋਲ ਤੋਂ ਮੈਂ ਕਣਕ ਚੁੱਕੀ ਉਹ ਬੋਲ ਮੇਰਾ ਸੀ, ਤੇ ਜਿਸ ਬੋਲ ਉੱਤੇ ਮੈਂ ਕਣਕ ਪਾਈ ਉਹ ਮੇਰੇ ਵੱਡੇ ਭਰਾ ਦਾ ਹੈ। ਵਾਈ ਸਾਡੀ ਇੱਕੋ ਜਿਹੀ ਹੈ, ਕਣਕ ਵੀ ਅਸਾਂ ਇੱਕੋ ਜਿੰਨੀ ਬੀਜੀ, ਫਸਲ ਇੱਕੋ ਜਿਹੀ ਸੀ ਤੇ ਝਾੜ ਵੀ ਇੱਕੋ ਜਿਹਾ ਹੋਇਆ ਮੇਰੇ ਚਾਚੇ। ਕਿਉਂ ਪਾਈ ਮੈਂ ਆਪਣੇ ਬੋਲ ਤੋਂ ਉਹਦੇ ਬੋਲ ਤੇ? ਦਾ ਸਿੱਧਾ ਜਵਾਬ ਤੇ ਇਹ ਜੇ ਸਾਰੀ ਡੇਰਾਦਾਰੀ ਦੇ ਖਰਚੇ, ਸਾਕਾਂ ਅੰਗਾਂ ਨਾਲ ਵਰਤਣ ਵਿਹਾਰ, ਮਿਲਣ ਮਿਲਾਪ ਵਿੱਚ ਖਰਚੇ ਤੇ ਲੈਣ ਦੇਣ ਸਾਰੇ ਉਹਦੇ ਸਿਰ ਨੇ। ਸਾਡੇ ਮੁਨਸ਼ੀ ਹਿਸਾਬ ਵੀ ਬੜਾ ਠੀਕ ਠਾਕ ਰੱਖਦੇ ਨੇ, ਜੋ ਦੱਸਦੇ ਨੇ ਜੇ ਮੇਰੇ ਵੱਡੇ ਭਰਾ ਦੇ ਖਰਚੇ ਢੇਰ ਚੋਖੇ ਨੇ। ਉਂਝ ਮੈਂ ਕੁਝ ਦੇਵਾਂ ਤੇ ਉਹ ਲਵੇ ਨਾ ਉੱਕਾ। ਮੈਂ ਆਪਣੀ ਸਮਝ ਮੁਜਬ ਕੁਝ ਦਾਣੇ ਉਹਦੇ ਵੱਲ ਲੁਕਾ ਲੁਕੂ ਕੇ ਪਾ ਦੇਣਾ। ਉਹਦਾ ਘਾਟਾ ਪੂਰਾ ਕਰਨ ਲਈ ਘੱਟ ਤੇ ਆਪਣੀ ਤਸੱਲੀ ਲਈ ਬਹੁਤੇ। ਬਸ ਇੰਨੀ ਗੱਲ ਏ, ਤੁਸਾਂ ਵੇਖ ਲਈ ਤੇ ਗੱਲ ਫੜੀ ਗਈ, ਨਹੀਂ ਤੇ ਲੁਕੀ ਰਹਿੰਦੀ। ਸ਼ਾਵਾ। ਬਾਬੇ ਨਿੱਕੇ ਨੂੰ ਪਿਆਰ ਨਾਲ ਥਾਪੜਾ ਦਿੱਤਾ, ਫਿਰ ਵੱਡੇ ਨੂੰ ਆਖਿਆ, ਹੁਣ ਬਈ ਭਲਿਆ ਤੂੰ ਦੱਸ, ਤੂੰ ਨਿੱਕੇ ਭਰਾ ਦੇ ਬੋਲ ਉੱਤੇ ਦਾਣੇ ਕਿਉਂ ਪਾਏ? ਵੱਡੇ ਭਰਾ ਦੇ ਚਿਹਰੇ ਤੋਂ ਇੱਕ ਰੰਗ ਉੱਡ ਕੇ ਲੰਘ ਗਿਆ। ਬੋਲਿਆ, ਬਾਬਾ ਜੀ ਤੇਰੇ ਕੋਲੋਂ ਕਿਹੜੀ ਗੱਲ ਲੁਕੀ ਹੋਈ ਏ? ਬਸ ਇੰਨੀ ਗੱਲ ਏ ਜਿਵੇਂ ਮੇਰੇ ਨਿੱਕੇ ਵੀਰ ਦੱਸਿਆ ਏ, ਸਾਡੀ ਇੱਕੋ ਜਿੰਨੀ ਭੋਏ, ਇੱਕੋ ਜਿੰਨੀ ਅੱਗੋਂ ਹਾੜੀ ਹੋਈ, ਪਰ ਬਾਬਿਓ ਨਿੱਕਾ ਭਰਾ ਪੁੱਤਰ ਹੀ ਹੁੰਦਾ ਏ। ਉਹ ਮੈਨੂੰ ਪਰਮਾਤਮਾ ਜਾਣਦਾ ਏ, ਉਹ ਮੈਨੂੰ ਆਪਣੇ ਪੁੱਤਰਾਂ ਵਾਂਗ ਹੀ ਏ। ਦੂਜੇ ਉਹਦੇ ਖਰਚੇ ਢੇਰ ਵਾਧੂ ਨੇ। ਉਹ ਚੰਗੀਆਂ ਭਾਰੇ ਮੁੱਲਾਂ ਵਾਲੀਆਂ ਘੋੜੀਆਂ, ਚੰਗੀਆਂ ਮੱਝਾਂ, ਚੰਗੀਆਂ ਗਾਈਆਂ, ਸੁਥਰੇ ਤੇ ਚੰਗੇ ਬੋਲ ਜਿੰਜ ਦੇ ਸਾਰੇ ਬਾਰੇ ਵਿੱਚ ਕਿਸੇ ਕੋਲ ਨਹੀਂ, ਰੱਖਣ ਦਾ ਸ਼ੌਂਕੀ ਏ। ਕਬੀਲਦਾਰੀ ਉਹਦੀ ਵੀ ਮੇਰੇ ਜਿੰਨੀ ਹੀ ਏ, ਪਰ ਮੇਲਿਆਂ ਠੇਲਿਆਂ ਦਾ ਬੜਾ ਠਰਕੀ ਏ। ਉਹਦੇ ਮੁਨਸ਼ੀ ਦੱਸਦੇ ਨੇ ਜੇ ਉਹਦੇ ਹੱਥਾਂ ਵਿੱਚ ਮੋਰੀਆਂ ਨੇ, ਰੁਪਇਆ ਪੈਸਾ ਧੱਕੇ ਨਾਲ ਵਗ ਜਾਂਦਾ ਏ। ਇਸ ਲਈ ਮੈਂ ਇੱਦਾਂ ਦੀ ਉਹਦੇ ਨਾਲ ਭਲ ਸਤ ਕਰਦਾ ਰਹਿਣਾ। ਜੇ ਕਦੀ ਹੱਥੀਂ ਦੇਣ ਦਾ ਚਾਰਾ ਕਰਨਾ, ਉਹ ਲੈਂਦਾ ਨਹੀਂ ਮੇਰੇ ਕੋਲੋਂ ਕੁਝ। ਸ਼ਾਵਾ। ਬਾਬੇ ਇਸ ਵਾਰ ਵੱਡੇ ਭਰਾ ਨੂੰ ਆਖਿਆ, ਫਿਰ ਸੰਗੀਆਂ ਨੂੰ ਆਖਣ ਲੱਗਾ, ਕਿਉਂ ਬਈ ਭਾਈਓ, ਹੁਣ ਦੱਸੋ, ਤੁਸੀਂ ਚੋਰਾਂ ਨਾਲ ਭਰਿਆ ਬਾਹਰ ਆਖ ਦੱਸੋ ਇਸ ਜੂ ਨੂੰ। ਅਸੀਂ ਭੁੱਲਣ ਆ ਰਾਂ ਬਾਬਾ, ਤੂੰ ਹਰ ਸ਼ੈ ਹਰ ਭੇਦ ਜਾਣਦਾ ਏ। ਸਾਡੀਆਂ ਮਾੜੀਆਂ ਅੱਖਾਂ ਉੱਥੋਂ ਤੱਕ ਨਹੀਂ ਵੇਖ ਸਕਦੀਆਂ ਜਿੱਥੋਂ ਤੱਕ ਤੂੰ ਵੇਖ ਸਕਣਾ ਏ। ਇਸ ਜੂ ਨੂੰ ਚੋਰਾਂ ਦੀ ਜੂ ਆਖਣਾ ਸਾਡੀ ਭੁੱਲ ਸੀ। ਇਹ ਤੇ ਸਾਧ ਨੇ, ਬੀਬੇ ਅਸੀਲ ਸਾਊ ਲੋਕ, ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਵੀ ਜਾਪਦੇ ਨੇ। ਅਸੀਂ ਤੇ ਰਜ਼ੋਈਆਂ ਬਾਬਾ, ਇੱਥੇ ਹੀ ਟਿਕ ਜਾਈਏ। ਦਰਿਆ ਵੀ ਨਾਲ ਖੜਾ ਏ। ਭਾਈ ਬਾਲਾ ਤੇ ਭਾਈ ਮਰਦਾਨਾ ਇਕੱਠੇ ਹੀ ਜਿਵੇਂ ਵਿਲਕ ਪਏ। ਬਾਬੇ ਦੇ ਚਿਹਰੇ ਉੱਤੇ ਇੱਕ ਨਿੱਘ ਤੇ ਸ਼ਾਂਤੀ ਭਰੀ ਮੁਸਕਾਨ ਆਈ। ਸਬਰ ਕਰੋ ਭਾਈ, ਮੈਨੂੰ ਗੱਲ ਤੇ ਪੂਰੀ ਕਰ ਲੈਣ ਦਿਓ। ਫਿਰ ਬਾਬੇ ਨੇ ਦੋਵਾਂ ਭਰਾਵਾਂ ਨੂੰ ਪਿਆਰ ਨਾਲ ਵੇਖਿਆ ਤੇ ਆਖਿਆ, ਅਜੇ ਚੰਗੇ ਅਮਲਾਂ ਨਾਲ ਕਿਸੇ ਨੂੰ ਘਾਟਾ ਨਹੀਂ ਆਉਂਦਾ, ਸਗੋਂ ਬਰਕਤ ਪੈਂਦੀ ਏ। ਕਰਤਾਰ ਰਾਜੀ ਹੁੰਦਾ ਏ। ਆਪਣੀ ਇਸ ਗੱਲ ਵਾਲੀ ਵੇਖ ਲਓ, ਜੇ ਤੁਹਾਡੇ ਚੰਗੇ ਅਮਲ ਸਨ ਤੇ ਦੋਵਾਂ ਦੇ ਦਾਣੇ ਓਨੇ ਹੀ ਰਹੇ ਜਿੰਨੇ ਹੈ ਸਨ, ਭਾਵੇਂ ਜੇਕਰ ਤੁਸਾਂ ਦੋਵਾਂ ਇੱਕ ਦੂਜੇ ਨੂੰ ਦਿੱਤੇ ਵੀ, ਪਰ ਤੁਹਾਡੇ ਚੋਂ ਕਿਸੇ ਦੇ ਦਾਣੇ ਘਟੇ ਤੇ ਨਾ। ਬਾਬੇ ਕੋਲ ਬੈਠੇ ਚੌਹਾਂ ਬੰਦਿਆਂ ਸਿਰ ਹਿਲਾਏ। ਹੁਣ ਮੈਂ ਤੁਹਾਨੂੰ ਇੱਕ ਹੋਰ ਸੱਚ ਦੱਸਾਂ ਜੋ ਤੁਹਾਡੇ ਸਾਹਮਣੇ ਹੈ, ਪਰ ਤੁਸੀਂ ਇਹਨੂੰ ਖਬਰੇ ਜਾਂਚਦੇ ਨਹੀਂ। ਉਹ ਸੱਚ ਇਹ ਜੇ ਤੁਹਾਨੂੰ ਇੱਕ ਦੂਜੇ ਨਾਲ ਬੰਨੀ ਜੋੜੀ ਰੱਖਣ ਵਿੱਚ ਕਰਤਾਰ ਦੇ ਨਾਲ ਤੁਹਾਡੀਆਂ ਘਰ ਵਾਲੀਆਂ ਦਾ ਹੱਥ ਹੈ। ਕਿਉਂ ਜੇ ਘਰ ਦੀਆਂ ਹੀ ਇੱਥੇ ਅੱਪੜ ਕੇ ਕਬੀਲਦਾਰੀਆਂ ਨਾਲ ਭਰਾਵਾਂ ਨੂੰ ਜੋੜਦੀਆਂ ਨੇ ਤੇ ਘਰ ਦੀਆਂ ਹੀ ਭਰਾਵਾਂ ਨੂੰ ਤੋੜਦੀਆਂ ਨੇ, ਘਰਾਂ ਨੂੰ ਸਵਰਗ ਜਾਂ ਨਰਕ ਬਣਾਉਂਦੀਆਂ ਨੇ। ਸ਼ਾਬਾਸ਼ ਆਖੋ ਤੁਹਾਡੀਆਂ ਘਰ ਦੀਆਂ ਨੂੰ। ਕਰਤਾਰ ਅਕਾਲ ਪੁਰਖ ਕਰੇ ਤੁਹਾਡਾ ਭਾਈਚਾਰਾ ਭਰਪਨ ਇੱਦਾਂ ਹੀ ਬਣਿਆ ਰਵੇ। ਬਾਬੇ ਢਿੱਡੋਂ ਦੁਆ ਦਿੱਤੀ। ਤਦ ਤੱਕ ਪੱਖੋਕਿਆਂ ਤੋਂ ਦੋਦੇ ਜਾਂਦੇ ਕੁਝ ਬੰਦੇ ਉੱਥੇ ਆ ਖਲੋਤੇ ਸਨ।
ਵੱਡੇ ਦੱਸਦੇ ਨੇ ਕਰਤਾਰਪੁਰ ਨਾਂ ਦਾ ਪਿੰਡ ਉੱਥੇ ਪੈਣ ਦਾ ਮੁੱਢ ਉਹਨਾਂ ਦੋਵਾਂ ਬੋਲਾਂ ਤੋਂ ਹੀ ਵੱਜਦਾ ਏ।